ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਹਾਰਵਰਡ ਯੂਨੀਵਰਸਿਟੀ ਦੇ ਬਾਬਤ ਫਿਰ ਕਿਹਾ ਆ ਵੀ ਉਹ 3 ਬਿਲੀਅਨ ਡਾਲਰ ਦਾ ਜਿਹੜਾ ਉਹਨਾਂ ਦਾ ਫੰਡ ਆ ਉਹ ਕੱਟਣ ਜਾ ਰਹੇ ਹੈਗੇ ਆ। ਜੀ। ਫੋਰਨ ਸਟੂਡੈਂਟਸ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਤੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਹ ਕਨਫਲਿਕਟ ਚੱਲ ਰਿਹਾ ਹੈਗਾ। ਕਹਿੰਦੇ ਵੀ 3 ਬਿਲੀਅਨ ਡਾਲਰ ਦੀ ਜਿਹੜੀ ਗ੍ਰਾਂਟਸ ਜਾਂਦੀ ਹੈਗੀ ਆ ਉਸ ਨੂੰ ਮੈਂ ਬੰਦ ਕਰਨ ਜਾ ਰਿਹਾ ਕਿਉਂਕਿ ਜਿਹੜੇ ਫੋਰਨ ਸਟੂਡੈਂਟਸ ਆ ਉਹ ਰੈਡੀਕਲਾਈਜ਼ ਲੂਨਾਟਿਕਸ ਹੈਗੇ ਆ। ਇਹ ਉਹਨਾਂ ਨੇ ਆਪਣੇ ਬਿਆਨ ਜਾਰੀ ਕੀਤੇ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ। ਇਸ ਤੋਂ ਬਿਨਾਂ ਜੋ ਹਾਰਵਰਡ ਯੂਨੀਵਰਸਿਟੀ ਨੂੰ ਇਹ ਕਿਹਾ ਗਿਆ ਹੈ ਵੀ ਜਿੰਨੇ ਵੀ ਤੁਹਾਡੇ ਜਿਹੜੇ ਫੋਰਨ ਸਟੂਡੈਂਟ ਆ ਉਹਨਾਂ ਦੀ ਲਿਸਟ ਗਵਰਨਮੈਂਟ ਨੂੰ ਦਿੱਤੀ ਜਾਵੇ, ਤੇ ਤਾਂ ਕਿ ਅਸੀਂ ਫਿਗਰ ਆਊਟ ਕਰ ਸਕੀਏ ਉਹਨਾਂ ਦੇ ਵਿੱਚੋਂ ਕਿੰਨੇ ਕੁ ਰੈਡੀਕਲਾਈਜ਼ ਲੂਨਾਟਿਕਸ ਹੈਗੇ ਆ, ਕਿੰਨੇ ਕੁ ਟਰਬਲ ਮੇਕਰਸ ਹੈਗੇ ਆ, ਤਾਂ ਕਿ ਅਸੀਂ ਉਹਨਾਂ ਨੂੰ ਵਾਪਸ ਉਹਨਾਂ ਦੇ ਮੁਲਕਾਂ 'ਚ ਭੇਜ ਸਕੀਏ। ਟਰੰਪ ਉਹਨਾਂ ਨੇ ਸਭ ਤੋਂ ਪਹਿਲਾਂ ਜੋ ਹਾਰਵਰਡ ਯੂਨੀਵਰਸਿਟੀ ਦਾ ਟੈਕਸ ਐਗਜ਼ੈਂਪਟ ਸਟੇਟਸ ਆ ਉਸ ਨੂੰ ਰਿਵੋਕ ਕਰਤਾ ਸੀ। ਉਸ ਤੋਂ ਬਾਅਦ ਫਿਰ ਹੁਣ ਜੋ ਫੋਰਨ ਸਟੂਡੈਂਟਸ ਦੇ ਮਾਮਲੇ 'ਚ ਜੋ ਉਹਨਾਂ ਦੇ ਵੀਜ਼ੇ ਆ, ਉਹ ਉਹਨਾਂ ਨੇ ਇਹ ਕਿਹਾ ਸੀ ਵੀ ਹਾਰਵਰਡ ਯੂਨੀਵਰਸਿਟੀ ਦਾ ਜਿਹੜਾ ਐਕਸੈਸ ਹੈਗਾ ਆ ਵੀਜ਼ਾ ਦੇਣ ਦਾ ਸਟੂਡੈਂਟਸ ਨੂੰ, ਉਹ ਰਿਵੋਕ ਕਰਨ ਜਾ ਰਹੇ ਹੈਗੇ ਆ। ਆਈਵੀ ਲੀਗ ਸਕੂਲਸ ਬਹੁਤ ਸਾਰੇ ਜੋ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਸੈਂਟਰ ਪੀਸ ਬਣੇ ਹੋਏ ਆ ਅਟੈਕਸ ਦੇ ਸੰਬੰਧ ਦੇ ਵਿੱਚ। 60 ਦੇ ਕਰੀਬ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਆ, ਉਹ ਟਰੰਪ ਹੋਣਾ ਦੀ ਨਜ਼ਰ ਦੇ ਵਿੱਚ ਹੈਗੀਆਂ ਆ। ਹਾਰਵਰਡ ਯੂਨੀਵਰਸਿਟੀ ਨੇ ਆਲਰੇਡੀ ਜਿਹੜਾ ਮੋਸ਼ਨ ਆ ਉਹ ਫਾਈਲ ਕਰ ਦਿੱਤਾ ਹੈਗਾ ਯੂਐਸ ਗਵਰਨਮੈਂਟ ਦੇ ਅਗੇਂਸਟ। ਇਹ ਐਕਸ ਦੇ ਉੱਤੇ ਪਾਇਆ ਗਿਆ ਹੈ ਵੀ ਉਹ ਕਹਿੰਦੇ ਆ ਵੀ ਵਿਦਆਊਟ ਇਟਸ ਇੰਟਰਨੈਸ਼ਨਲ ਸਟੂਡੈਂਟਸ ਹਾਰਵਰਡ ਇਜ਼ ਨਾਟ ਹਾਰਵਰਡ। ਕਹਿੰਦੇ ਹਾਰਵਰਡ ਯੂਨੀਵਰਸਿਟੀ ਹਾਰਵਰਡ ਨਹੀਂ ਹੈਗੀ ਜੀ। ਜੇ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਨਾ ਹੋਣ। ਐਲਨ ਗਰਵਰ ਜੋ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਇੰਟਰਨੈਸ਼ਨਲ ਸਟੂਡੈਂਟਸ ਦੇ ਤੁਸੀਂ ਰਾਈਟਸ ਨੂੰ ਰਿਵੋਕ ਕਰ ਰਹੇ ਹੈਗੇ, ਇਹ ਅਨਲਾਫੁਲ ਤੇ ਅਨਵਾਰੰਟਡ ਹੈਗੇ ਆ ਹੂੰ, ਹੂੰ। ਤੇ ਡਿਸਟਰਕਟਿਵ ਹੈਗੇ ਆ। ਇਹ ਨਹੀਂ ਹੋਣਾ ਚਾਹੀਦਾ ਹੈਗਾ। ਪਿਛਲੇ ਸਮੇਂ 'ਚ ਆਪਾਂ ਦੱਸਦੇ ਰਹੇ ਆ ਵੀ 8 ਪ੍ਰੈਜ਼ੀਡੈਂਟ ਹਾਰਵਰਡ ਯੂਨੀਵਰਸਿਟੀ ਦੇ ਪੜ੍ਹੇ ਹੋਏ ਹੈਗੇ ਆ, 7 ਦੇ ਕਰੀਬ ਸੁਪਰੀਮ ਕੋਰਟ ਦੇ ਜਸਟਿਸ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਆ। ਦੁਨੀਆ ਦੇ ਲਗਭਗ ਹਰ ਮੁਲਕ 'ਚੋਂ ਜਿਹੜੇ ਸਟੂਡੈਂਟ ਆ ਉਹ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਆਉਂਦੇ ਆ। ਹਾਰਵਰਡ ਯੂਨੀਵਰਸਿਟੀ 'ਚ ਐਡਮਿਸ਼ਨ ਲੈਣਾ ਸਭ ਤੋਂ ਜ਼ਿਆਦਾ ਜਿਹੜਾ ਹਾਰਡ ਹੈਗਾ, ਬਹੁਤ ਔਖਾ ਹੈਗਾ ਆ। ਕਰੀਮੇ ਉੱਥੇ ਜਿਹੜੀ ਆ ਆਲ ਓਵਰ ਦਾ ਵਰਲਡ ਸਟੂਡੈਂਟਸ ਦੀ ਉਹ ਇਕੱਠੀ ਕਰਕੇ ਉੱਥੇ ਭਰਤੀ ਕੀਤੀ ਜਾਂਦੀ ਹੈਗੀ ਆ। ਬਹੁਤ ਸਾਰੇ ਹਾਰਵਰਡ ਯੂਨੀਵਰਸਿਟੀ ਦੇ ਇਸ ਤੋਂ ਬਿਨਾਂ ਹੋਰ ਯੂਨੀਵਰਸਿਟੀ ਦੇ ਜਿਹੜੇ ਜੋ ਐਡਮਿਨਿਸਟ੍ਰੇਟਰਸ ਹੈਗੇ ਆ, ਉਹ ਹੁਣ ਇਹ ਸੋਚ ਰਹੇ ਆ ਵੀ ਸਟੂਡੈਂਟਸ ਨੂੰ ਕਿਸ ਤਰ੍ਹਾਂ ਕੈਨੇਡਾ, ਯੂਰਪ ਜਾਂ ਏਸ਼ੀਆ ਦੀਆਂ ਹੋਰ ਯੂਨੀਵਰਸਿਟੀਆਂ 'ਚ ਟਰਾਂਸਫਰ ਕੀਤਾ ਜਾ ਸਕੇ ਤਾਂ ਕਿ ਉਹਨਾਂ ਨੂੰ ਜਿਹੜੀਆਂ ਡਿਗਰੀਜ਼ ਆ ਉਹ ਕੰਪਲੀਟ ਕਰਨ ਦੇ ਲਈ ਕਾਮਯਾਬ ਹੋ ਜਾਣ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਹਾਰਵਰਡ ਯੂਨੀਵਰਸਿਟੀ ਦੇ ਬਾਬਤ ਫਿਰ ਕਿਹਾ ਆ ਵੀ ਉਹ 3 ਬਿਲੀਅਨ ਡਾਲਰ ਦਾ ਜਿਹੜਾ ਉਹਨਾਂ ਦਾ ਫੰਡ ਆ ਉਹ ਕੱਟਣ ਜਾ ਰਹੇ ਹੈਗੇ ਆ। ਜੀ। ਫੋਰਨ ਸਟੂਡੈਂਟਸ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਤੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਹ ਕਨਫਲਿਕਟ ਚੱਲ ਰਿਹਾ ਹੈਗਾ। ਕਹਿੰਦੇ ਵੀ 3 ਬਿਲੀਅਨ ਡਾਲਰ ਦੀ ਜਿਹੜੀ ਗ੍ਰਾਂਟਸ ਜਾਂਦੀ ਹੈਗੀ ਆ ਉਸ ਨੂੰ ਮੈਂ ਬੰਦ ਕਰਨ ਜਾ ਰਿਹਾ ਕਿਉਂਕਿ ਜਿਹੜੇ ਫੋਰਨ ਸਟੂਡੈਂਟਸ ਆ ਉਹ ਰੈਡੀਕਲਾਈਜ਼ ਲੂਨਾਟਿਕਸ ਹੈਗੇ ਆ। ਇਹ ਉਹਨਾਂ ਨੇ ਆਪਣੇ ਬਿਆਨ ਜਾਰੀ ਕੀਤੇ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ। ਇਸ ਤੋਂ ਬਿਨਾਂ ਜੋ ਹਾਰਵਰਡ ਯੂਨੀਵਰਸਿਟੀ ਨੂੰ ਇਹ ਕਿਹਾ ਗਿਆ ਹੈ ਵੀ ਜਿੰਨੇ ਵੀ ਤੁਹਾਡੇ ਜਿਹੜੇ ਫੋਰਨ ਸਟੂਡੈਂਟ ਆ ਉਹਨਾਂ ਦੀ ਲਿਸਟ ਗਵਰਨਮੈਂਟ ਨੂੰ ਦਿੱਤੀ ਜਾਵੇ, ਤੇ ਤਾਂ ਕਿ ਅਸੀਂ ਫਿਗਰ ਆਊਟ ਕਰ ਸਕੀਏ ਉਹਨਾਂ ਦੇ ਵਿੱਚੋਂ ਕਿੰਨੇ ਕੁ ਰੈਡੀਕਲਾਈਜ਼ ਲੂਨਾਟਿਕਸ ਹੈਗੇ ਆ, ਕਿੰਨੇ ਕੁ ਟਰਬਲ ਮੇਕਰਸ ਹੈਗੇ ਆ, ਤਾਂ ਕਿ ਅਸੀਂ ਉਹਨਾਂ ਨੂੰ ਵਾਪਸ ਉਹਨਾਂ ਦੇ ਮੁਲਕਾਂ 'ਚ ਭੇਜ ਸਕੀਏ। ਟਰੰਪ ਉਹਨਾਂ ਨੇ ਸਭ ਤੋਂ ਪਹਿਲਾਂ ਜੋ ਹਾਰਵਰਡ ਯੂਨੀਵਰਸਿਟੀ ਦਾ ਟੈਕਸ ਐਗਜ਼ੈਂਪਟ ਸਟੇਟਸ ਆ ਉਸ ਨੂੰ ਰਿਵੋਕ ਕਰਤਾ ਸੀ। ਉਸ ਤੋਂ ਬਾਅਦ ਫਿਰ ਹੁਣ ਜੋ ਫੋਰਨ ਸਟੂਡੈਂਟਸ ਦੇ ਮਾਮਲੇ 'ਚ ਜੋ ਉਹਨਾਂ ਦੇ ਵੀਜ਼ੇ ਆ, ਉਹ ਉਹਨਾਂ ਨੇ ਇਹ ਕਿਹਾ ਸੀ ਵੀ ਹਾਰਵਰਡ ਯੂਨੀਵਰਸਿਟੀ ਦਾ ਜਿਹੜਾ ਐਕਸੈਸ ਹੈਗਾ ਆ ਵੀਜ਼ਾ ਦੇਣ ਦਾ ਸਟੂਡੈਂਟਸ ਨੂੰ, ਉਹ ਰਿਵੋਕ ਕਰਨ ਜਾ ਰਹੇ ਹੈਗੇ ਆ। ਆਈਵੀ ਲੀਗ ਸਕੂਲਸ ਬਹੁਤ ਸਾਰੇ ਜੋ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਸੈਂਟਰ ਪੀਸ ਬਣੇ ਹੋਏ ਆ ਅਟੈਕਸ ਦੇ ਸੰਬੰਧ ਦੇ ਵਿੱਚ। 60 ਦੇ ਕਰੀਬ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਆ, ਉਹ ਟਰੰਪ ਹੋਣਾ ਦੀ ਨਜ਼ਰ ਦੇ ਵਿੱਚ ਹੈਗੀਆਂ ਆ। ਹਾਰਵਰਡ ਯੂਨੀਵਰਸਿਟੀ ਨੇ ਆਲਰੇਡੀ ਜਿਹੜਾ ਮੋਸ਼ਨ ਆ ਉਹ ਫਾਈਲ ਕਰ ਦਿੱਤਾ ਹੈਗਾ ਯੂਐਸ ਗਵਰਨਮੈਂਟ ਦੇ ਅਗੇਂਸਟ। ਇਹ ਐਕਸ ਦੇ ਉੱਤੇ ਪਾਇਆ ਗਿਆ ਹੈ ਵੀ ਉਹ ਕਹਿੰਦੇ ਆ ਵੀ ਵਿਦਆਊਟ ਇਟਸ ਇੰਟਰਨੈਸ਼ਨਲ ਸਟੂਡੈਂਟਸ ਹਾਰਵਰਡ ਇਜ਼ ਨਾਟ ਹਾਰਵਰਡ। ਕਹਿੰਦੇ ਹਾਰਵਰਡ ਯੂਨੀਵਰਸਿਟੀ ਹਾਰਵਰਡ ਨਹੀਂ ਹੈਗੀ ਜੀ। ਜੇ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਨਾ ਹੋਣ। ਐਲਨ ਗਰਵਰ ਜੋ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਇੰਟਰਨੈਸ਼ਨਲ ਸਟੂਡੈਂਟਸ ਦੇ ਤੁਸੀਂ ਰਾਈਟਸ ਨੂੰ ਰਿਵੋਕ ਕਰ ਰਹੇ ਹੈਗੇ, ਇਹ ਅਨਲਾਫੁਲ ਤੇ ਅਨਵਾਰੰਟਡ ਹੈਗੇ ਆ ਹੂੰ, ਹੂੰ। ਤੇ ਡਿਸਟਰਕਟਿਵ ਹੈਗੇ ਆ।
ਇਹ ਨਹੀਂ ਹੋਣਾ ਚਾਹੀਦਾ ਹੈਗਾ। ਪਿਛਲੇ ਸਮੇਂ 'ਚ ਆਪਾਂ ਦੱਸਦੇ ਰਹੇ ਹਾਂ ਵੀ 8 ਪ੍ਰੈਜ਼ੀਡੈਂਟ ਹਾਰਵਰਡ ਯੂਨੀਵਰਸਿਟੀ ਦੇ ਪੜ੍ਹੇ ਹੋਏ ਹੈਗੇ ਆ, 7 ਦੇ ਕਰੀਬ ਸੁਪਰੀਮ ਕੋਰਟ ਦੇ ਜਸਟਿਸ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਆ। ਦੁਨੀਆ ਦੇ ਲਗਭਗ ਹਰ ਮੁਲਕ 'ਚੋਂ ਜਿਹੜੇ ਸਟੂਡੈਂਟ ਆ, ਉਹ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਆਉਂਦੇ ਆ। ਹਾਰਵਰਡ ਯੂਨੀਵਰਸਿਟੀ 'ਚ ਐਡਮਿਸ਼ਨ ਲੈਣਾ ਸਭ ਤੋਂ ਜ਼ਿਆਦਾ ਜਿਹੜਾ ਹਾਰਡ ਹੈਗਾ, ਬਹੁਤ ਔਖਾ ਹੈਗਾ ਆ। ਕਰੀਮੇ ਉੱਥੇ ਜਿਹੜੀ ਆ ਆਲ ਓਵਰ ਦਾ ਵਰਲਡ ਸਟੂਡੈਂਟਸ ਦੀ, ਉਹ ਇਕੱਠੀ ਕਰਕੇ ਉੱਥੇ ਭਰਤੀ ਕੀਤੀ ਜਾਂਦੀ ਹੈਗੀ ਆ। ਬਹੁਤ ਸਾਰੇ ਹਾਰਵਰਡ ਯੂਨੀਵਰਸਿਟੀ ਦੇ, ਇਸ ਤੋਂ ਬਿਨਾਂ ਹੋਰ ਯੂਨੀਵਰਸਿਟੀ ਦੇ ਜਿਹੜੇ ਜੋ ਐਡਮਿਨਿਸਟ੍ਰੇਟਰਸ ਹੈਗੇ ਆ, ਉਹ ਹੁਣ ਇਹ ਸੋਚ ਰਹੇ ਆ ਵੀ ਸਟੂਡੈਂਟਸ ਨੂੰ ਕਿਸ ਤਰ੍ਹਾਂ ਕੈਨੇਡਾ, ਯੂਰਪ ਜਾਂ ਏਸ਼ੀਆ ਦੀਆਂ ਹੋਰ ਯੂਨੀਵਰਸਿਟੀਆਂ 'ਚ ਟਰਾਂਸਫਰ ਕੀਤਾ ਜਾ ਸਕੇ, ਤਾਂ ਕਿ ਉਹਨਾਂ ਨੂੰ ਜਿਹੜੀਆਂ ਡਿਗਰੀਜ਼ ਆ, ਉਹ ਕੰਪਲੀਟ ਕਰਨ ਦੇ ਲਈ ਕਾਮਯਾਬ ਹੋ ਜਾਣ। ਜੀ।